Canada postpones trade mission to India with tensions on rise. At this time, we are postponing the upcoming trade mission to India, said Alice Hassan Nage, spokesperson. In the next year, we will be taking businesses to Japan, Indonesia, Korea, Malaysia, Philippines and Vietnam. इंडिया तो ऑफिशियली कह रहे हैं कि negotiations for a free trade agreement between India and Canada will resume after the resolution of political issues between two countries, a senior official said on Friday. Or on September 2nd, Canada announced that it has paused the negotiation for agreement. ਕੈਨੇਡਾ ਕੈਂਸਲ ਕਰ ਰਿਹਾ ਹੈ ਟ੍ਰੇਡ ਮਿਸ਼ਨ ਵੀ, ਟ੍ਰੇਡ ਨੈਗੋਸ਼ੀਏਸ਼ਨ ਵੀ। ਇੰਡੀਅਨ ਅਫੀਸ਼ੀਅਲ ਕਹਿ ਰਿਹਾ ਜੀ ਸਾਨੂੰ ਬੜੇ ਸਾਡੇ ਸੀਰੀਅਸ ਪੋਲੀਟੀਕਲ ਇਸ਼ੂ ਸੀ, ਇਸ ਲਈ ਹੁਣ ਜਦੋਂ ਉਹ ਪੋਲੀਟੀਕਲ ਇਸ਼ੂ ਰਿਜ਼ੋਲਵ ਹੋਣਗੇ ਉਦੋਂ ਅਸੀਂ ਗੱਲਬਾਤ ਕਰਾਂਗੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵੱਲੋਂ ਭਾਰਤ ਦੇ ਵਿਤਕਰੇ ਤੇ ਇੱਕ ਹੋਰ ਚੋਟ ਜਿਹੜੀ ਹੈ ਕੀਤੀ ਗਈ ਹੈ। ਸੋ ਬਲੂਮਬਰਗ ਦੀ ਖਬਰ ਅਨੁਸਾਰ ਕੈਨੇਡਾ ਦਾ ਜਿਹੜਾ ਵਪਾਰਕ ਮਿਸ਼ਨ ਅਕਤੂਬਰ ਵਿੱਚ ਭਾਰਤ ਜਾਣਾ ਸੀ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਹੈ ਔਰ ਇਹ ਟ੍ਰੇਡ ਮਿਸ਼ਨ 9 ਅਕਤੂਬਰ ਨੂੰ ਬੰਬਈ ਪਹੁੰਚਣਾ ਸੀ। ਸੋ ਇਹ ਭਾਰਤ ਦੇ ਮੂੰਹ ਤੇ ਇੱਕ ਹੋਰ ਕਰਾਰੀ ਚਪੇੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹੁਣ ਅੱਜ ਕੱਲ੍ਹ ਸਾਡਾ ਕੈਮਰਾ ਜਸਟਨ ਟਰੂਡੋ ਤੋਂ ਚੁੱਕਣ ਨੂੰ ਜੀ ਨਹੀਂ ਕਰਦਾ ਕਿਉਂਕਿ ਮਾਰਕੇ ਤੇ ਮਾਰਕਾ ਮਾਰਦੇ ਨੇ, ਇਸ ਲਈ ਖਬਰ ਤਾਂ ਉਹੀ ਡਿਸਕਸ ਹੁੰਦੀ ਹੈ ਜਿਹੜੀ ਨਜ਼ਰ ਆ ਰਹੀ ਹੋਏ ਕਿ ਭਾਈ ਇਹ ਭਾਰਤ ਦੇ ਮੂੰਹ 'ਚ ਮਾਰ ਜਿਹਨੂੰ ਕਹਿੰਦੇ ਚਪੇੜਾ ਲਾਲ ਕਰਤਾ ਮੂੰਹ। ਔਰ ਬਿਲਕੁਲ ਹਾਲ ਇਹੀ ਹੈ। ਹੁਣ ਅਸੀਂ ਜਿਹੜੇ 3-4 ਨੁਕਤੇ ਜਸਟਨ ਟਰੂਡੋ ਦੇ G20 ਤੋਂ ਪਹਿਲਾਂ ਖਾਸ ਤੌਰ ਤੇ ਇੰਡੀਅਨ ਇੰਟਰਫੇਰੈਂਸ ਦੀ ਗੱਲ, ਪ੍ਰੈਸ ਕਾਨਫਰੰਸ ਸਿੰਗਾਪੁਰ 'ਚ, ਔਰ ਉੱਥੇ ਜਾ ਕੇ ਵੀ ਖਲੋ ਕੇ ਮੋਦੀ ਨੂੰ ਇਹ ਕਹਿਣਾ ਕਿ ਵੀ ਫਰੀडम ਆਫ ਐਕਸਪ੍ਰੈਸ਼ਨ, ਕੌਨਸ਼ੀਅਸ। ਫਿਰ ਜੇ ਜਹਾਜ਼ ਖਰਾਬ ਹੁੰਦਾ ਤੇ 48 ਘੰਟੇ ਉਹਨੇ ਇੰਤਜ਼ਾਰ ਕੀਤਾ, ਉਹਨੇ ਕਿਹਾ ਵੀ ਤੁਹਾਡੇ ਜਹਾਜ਼ ਤੇ ਨਹੀਂ ਚੜ੍ਹਦੇ ਔਰ ਉਹ ਆਪਣੇ ਉਹਨੇ ਗੈਰਤ ਅਣਖ ਦਿਖਾਈ। ਹੁਣ ਇਹ ਖਬਰ ਬਲੂਮਬਰਗ, ਜਦੋਂ ਅਸੀਂ ਇੰਟਰਨੈਸ਼ਨਲ ਪਬਲੀਕੇਸ਼ਨਸ ਦੇਖਦੇ ਹਾਂ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼, ਜਿਵੇਂ ਵੈਨਕੂਵਰ ਸਨ ਕੈਨੇਡਾ ਦੇ ਹਵਾਲੇ ਨਾਲ, ਟੋਰਾਂਟੋ ਗਲੋਬ ਐਂਡ ਮੇਲ, ਟੋਰਾਂਟੋ ਸਨ ਜਿਨ੍ਹਾਂ ਨੂੰ ਕੋਟ ਕੀਤਾ ਜਾਂਦਾ। ਹੁਣ ਇਹ ਬਲੂਮਬਰਗ ਦੀ ਖਬਰ ਹੈ, ਕੈਨੇਡਾ ਪੋਸਟਪੋਨਸ ਟ੍ਰੇਡ ਮਿਸ਼ਨ ਟੂ ਇੰਡੀਆ ਵਿਦ ਟੈਂਸ਼ਨਸ ਔਨ ਰਾਈਸ। ਹੁਣ ਇੱਕ ਨੈਗੋਸ਼ੀਏਸ਼ਨ ਸੀ ਜਿਹੜੀਆਂ ਕੈਂਸਲ ਕਰਤੀਆਂ ਸੀ ਉਹਨਾਂ ਨੇ, ਜਿਹਦੇ 13 ਰਾਊਂਡ ਹੋ ਚੁੱਕੇ ਸੀ ਇੱਕ ਸਾਲ ਦੇ ਵਿੱਚ ਔਰ ਕੁਝ ਵਕਤ ਪਹਿਲਾਂ ਹੀ ਕਿਹਾ ਗਿਆ ਸੀ ਜੀ ਕਿ ਦੈਟ ਵਿਲ ਬੀ ਸੀਲ। ਉਹ ਜਿਹੜਾ ਉਸ ਨੂੰ ਵੀ ਉਹਨਾਂ ਨੇ ਅਨਲਿਮਿਟਿਡ ਪੋਸਟਪੋਨ ਕੀਤਾ। ਹੁਣ ਇਹ ਬਲੂਮਬਰਗ ਦੀ ਖਬਰ ਦੇ ਅਨੁਸਾਰ ਜਿਹੜਾ ਕੈਨੇਡਾ ਦਾ ਇੱਕ ਟ੍ਰੇਡ ਮਿਸ਼ਨ 9 ਅਕਤੂਬਰ ਨੂੰ ਇਹਨੇ ਬੰਬੇ ਪਹੁੰਚਣਾ ਸੀ ਔਰ ਫਿਰ ਜਿਹੜਾ ਉਸ ਦੇ ਉੱਤੇ ਉਹਨਾਂ ਨੇ ਹੋਰ ਥਾਵਾਂ 'ਤੇ ਵੀ ਜਾਣਾ ਸੀ। ਉਹਨਾਂ ਨੇ ਕਿਹਾ ਕਿ ਵੀ ਅੱਜ ਜਿਹੜਾ ਕੈਨੇਡੀਅਨ ਟ੍ਰੇਡ ਮਿਨਿਸਟਰ ਮੈਰੀ ਨਾਗ ਨੇ ਜਿਹੜਾ ਉਹ ਸਟੇਟਮੈਂਟ ਦਿੱਤੀ ਹੈ ਕਿ ਕੋਈ ਉਹਦੇ 'ਚ ਐਕਸਪਲੇਨੇਸ਼ਨ ਨਹੀਂ ਦਿੱਤੀ ਗਈ ਕਿ ਵੀ ਉਹ ਕਿਉਂ ਕਾਲ ਆਫ ਕਰ ਰਹੇ ਨੇ ਟ੍ਰੇਡ ਮਿਸ਼ਨ, ਔਰ ਕੋਈ ਫਿਊਚਰ ਡੇਟ ਵੀ ਨਹੀਂ ਦਿੱਤੀ ਗਈ ਕਿ ਵੀ ਕਦੋਂ ਦੁਬਾਰਾ ਕਰਨਗੇ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ 9 ਅਕਤੂਬਰ ਨੂੰ ਜਿਹੜੀ ਇਹ ਟ੍ਰੇਡ ਮਿਸ਼ਨ ਸ਼ੁਰੂ ਹੋਣਾ ਸੀ ਇਹ ਸਟੈਂਡਸ ਕੈਂਸਲਡ ਫॉर ਪ੍ਰੈਜ਼ੈਂਟ। ਔਰ ਇਹਦਾ ਜਿਹੜਾ ਟ੍ਰੇਡ ਮਿਸ਼ਨ ਦਾ ਫੋਕਸ ਸੀ ਦੈਟ ਵਾਜ਼ ਇਨਕਲੂਡਿੰਗ ਆਟੋਮੋਬਾਈਲਸ, ਐਗਰੀਕਲਚਰ ਐਂਡ ਇਨਫੋਰਮੇਸ਼ਨ ਟੈਕਨੋਲੋਜੀ। ਉਹਨਾਂ ਨੇ ਕਿਹਾ ਜੀ ਐਟ ਦਿਸ ਟਾਈਮ ਵੀ ਆਰ ਪੋਸਟਪੋਨਿੰਗ the upcoming trade mission to India, said Alice Hassan Nage, spokesperson. In the next year, we will be taking businesses to Japan, Indonesia, Korea, Malaysia, Philippines and Vietnam. ਇਹਦੇ 'ਚ ਇੰਡੀਆ ਦਾ ਨਾਂ ਹੀ ਨਹੀਂ। ਉਹਨਾਂ ਨੇ ਕਿਹਾ ਜੀ ਅਸੀਂ ਇਹ ਜਿਹੜਾ ਇਸ ਨੂੰ ਕੈਂਸਲ ਕਰ ਰਹੇ ਹਾਂ, ਇੰਡੀਆ ਵਾਲਿਆਂ ਨੂੰ ਪੋਸਟਪੋਨ ਕਰ ਰਹੇ ਹਾਂ ਔਰ ਅਗਲੇ ਸਾਲ 'ਚ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਆ ਉਹ ਉਹਨਾਂ ਨਾਲ ਟ੍ਰੇਡ ਕਰਾਂਗੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਆਲਰੇਡੀ ਟ੍ਰੇਡ ਐਗਰੀਮੈਂਟ 'ਤੇ ਗੱਲਬਾਤ ਚੱਲ ਰਹੀ ਸੀ, ਪਰ ਟਰੂਡੋ ਦੀ ਟ੍ਰਿਪ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਉਹਨੂੰ ਪੌਜ਼ ਕਰਤਾ ਸੀ, ਰੋਕ ਦਿੱਤਾ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਵੀ ਅਸੀਂ ਹੁਣ ਉਹਦਾ ਟਾਈਮ ਲਵਾਂਗੇ, ਰਿਫਲੈਕਟ ਕਰਾਂਗੇ ਕਿ ਭਾਈ ਕੀ ਚੱਲ ਰਿਹਾ। ਇਟ ਇਜ਼ ਅ ਨਾਰਮਲ ਪਾਰਟ ਕਿ ਕਈ ਚੀਜ਼ਾਂ ਨੇ। ਔਰ ਇਹ ਜਿਹੜਾ ਹੁਣ ਇੰਡੀਆ ਦਾ ਟ੍ਰੇਡ ਮਿਨਿਸਟਰ ਹੈ ਪੀਯੂਸ਼ ਗੋਇਲ, ਉਹਨੇ ਇੰਡੀਅਨ ਮੀਡੀਆ ਨੂੰ ਫਸਟ ਪੋਸਟ ਦੇ ਨਾਲ ਗੱਲਬਾਤ ਕੀਤੀ ਕਿ ਵੀ ਇਹ ਜੀਓ ਪੋਲੀਟੀਕਲ ਐਂਡ ਇਕਨੋਮਿਕਲੀ ਇਹ ਕੰਟਰੀਜ਼ ਜਿਹੜੀਆਂ ਨੇ
ਉਹ ਇੱਕੋ ਪੇਜ ਤੇ ਹੋਣੀਆਂ ਚਾਹੀਦੀਆਂ। ਹੁਣ ਮਤਲਬ ਇਹ ਹੈ ਵੀ ਇਹ ਨਹੀਂ ਹੈ ਵੀ ਇੰਡੀਆ ਨੇ ਕੈਂਸਲ, ਇੰਡੀਆ ਤਾਂ ਸ਼ਿਕਾਇਤ ਇਹ ਚਾਈਨਾ ਨੇ ਸਲੈਪ ਕੀਤਾ। ਪਰ ਤੁਸੀਂ ਇਹ ਦੇਖੋ ਕਿ ਵੀ ਕਿਵੇਂ ਹਾਰ ਜਿਹਦੇ ਚ ਬਿਲਕੁਲ ਜੁੱਤੀਆਂ ਪਈਆਂ ਹੁੰਦੀਆਂ, ਜਿਵੇਂ ਅਸੀਂ ਕਹਿ ਕੇ ਹਟੇ ਹਾਂ ਪਹਿਲੇ ਸੈਗਮੈਂਟ ਦੇ ਵਿੱਚ ਕਿ ਜਿਹਦੇ ਚ ਬਿਲਕੁਲ ਲੂਜ਼ਰ ਹੁੰਦੇ ਨੇ, ਜਿਹਦੇ ਚ ਉਹਨਾਂ ਕੋਲ ਕੋਈ ਆਰਗੂਮੈਂਟ ਨਹੀਂ ਹੁੰਦਾ, ਉਹਦੇ ਚੋਂ ਐਸਾ ਆਰਗੂਮੈਂਟ ਲੈ ਕੇ ਆਣਗੇ ਝੂਠਾ ਕਿ ਲੱਗੇਗਾ ਕਿ ਵੀ ਉਹ ਵਿਕਟੋਰੀਅਸ ਨੇ। ਹੁਣ ਟ੍ਰੇਡ ਡੀਲ ਕੈਨੇਡਾ ਨੇ ਕੈਂਸਲ ਕੀਤੀ, ਪੋਸਟਪੋਨ ਕੀਤੀ। ਆ ਟ੍ਰੇਡ ਮਿਸ਼ਨ ਬਲੂਮਬਰਗ ਦੇ ਮੁਤਾਬਕ ਕੈਨੇਡਾ ਨੇ ਕਿਹਾ ਜੀ ਅਨਸਰਟਨਟੀ, ਔਰ ਨਾਲ ਦੀ ਨਾਲ ਉਹਨਾਂ ਨੇ 6 ਮੁਲਕ ਹੋਰ ਗਿਣਾਤੇ ਜਿਨ੍ਹਾਂ 'ਚ ਉਹਨਾਂ ਨੇ ਕਿਹਾ ਜੀ ਕਿ ਅਸੀਂ ਨੈਕਸਟ ਈਅਰ 'ਚ ਟ੍ਰੇਡ ਕਰਾਂਗੇ। ਪਰ ਤੁਸੀਂ ਹੁਣ ਇੰਡੀਆ ਦਾ ਦੇਖੋ ਕਿ ਵੀ ਸਾਡਿਆਂ ਨੂੰ ਤਾਂ ਖਬਰ ਹੀ ਨਹੀਂ ਹੁੰਦੀ ਵੀ ਅਸੀਂ ਕਿੱਥੇ ਕਿੱਥੇ ਕੀ ਪ੍ਰਾਪਤੀ ਕਰ ਰਹੇ ਹਾਂ। ਬਿਲਕੁਲ ਇੰਡੀਅਨ ਮੀਡੀਆ ਜਿਹੜਾ ਉਹਨਾਂ ਦੀ ਨਿਊਜ਼ ਏਜੰਸੀ ਖਬਰ ਲਾਈ ਹੈ, ਇੰਡੀਆ ਕੈਨੇਡਾ ਟਾਕਸ ਫॉर ਟ੍ਰੇਡ ਐਗਰੀਮੈਂਟ ਟੂ ਰਿਜ਼ਿਊਮ ਆਫਟਰ ਰੈਜ਼ੋਲੂਸ਼ਨ ਆਫ ਪੋਲੀਟੀਕਲ ਇਸ਼ੂਜ਼ ਆਫੀਸ਼ੀਅਲ, ਕਿ ਹੁਣ ਇੰਡੀਆ ਦਾ ਆਫੀਸ਼ੀਅਲ ਇਹ ਕਹਿ ਰਿਹਾ ਕਿ ਨੈਗੋਸ਼ੀਏਸ਼ਨਸ ਫॉर ਅ ਫ੍ਰੀ ਟ੍ਰੇਡ ਐਗਰੀਮੈਂਟ ਬਿਟਵੀਨ ਇੰਡੀਆ ਐਂਡ ਕੈਨੇਡਾ will resume after the resolution of political issues between two countries, a senior official said on Friday. Or on September 2nd, Canada announced that it has paused the negotiation for agreement. ਹੁਣ ਇੰਡੀਆ ਇਵੇਂ ਕਰ ਰਿਹਾ ਜਿਵੇਂ ਇੰਡੀਆ ਨੇ ਕੈਂਸਲ ਕਰਤਾ ਜੀ ਪਹਿਲਾਂ ਪੋਲੀਟੀਕਲ ਇਸ਼ੂ ਜਿਹੜੀ ਹੈ ਤੁਸੀਂ ਖਾਲਿਸਤਾਨ ਨੂੰ ਅਲਾਓ ਉਹਨੂੰ ਬੰਦ ਕਰੋ। ਹੁਣ ਐਗਜ਼ੈਕਟ ਉਹਨਾਂ ਦੀ ਆਫੀਸ਼ੀਅਲ ਦੀ ਕੋਟ ਕੀ ਹੈ, there were certain political developments in Canada on which India has raised its objections. India has shown a strong resentment against certain political developments in Canada. Therefore, for the first time, for the time being, till these political issues are settled, we have paused the negotiations, the official said. But the moment these political issues are sorted out, the talks will resume. So it is only a pause. ਇਹ ਇੰਡੀਅਨ ਆਫੀਸ਼ੀਅਲ ਕਹਿ ਰਿਹਾ, ਉਹ ਤੁਸੀਂ ਸਮਝ ਗਏ ਜੀ। ਕੈਨੇਡਾ ਕੈਂਸਲ ਕਰ ਰਿਹਾ ਹੈ ਟ੍ਰੇਡ ਮਿਸ਼ਨ ਵੀ, ਟ੍ਰੇਡ ਨੈਗੋਸ਼ੀਏਸ਼ਨ ਵੀ। ਇੰਡੀਅਨ ਆਫੀਸ਼ੀਅਲ ਕਹਿ ਰਿਹਾ ਜੀ ਸਾਨੂੰ ਬੜੇ ਸਾਡੇ ਸੀਰੀਅਸ ਪੋਲੀਟੀਕਲ ਇਸ਼ੂ ਸੀ, ਇਸ ਲਈ ਹੁਣ ਜਦੋਂ ਉਹ ਪੋਲੀਟੀਕਲ ਇਸ਼ੂ ਰਿਜ਼ੋਲਵ ਹੋਣਗੇ ਉਦੋਂ ਅਸੀਂ ਗੱਲਬਾਤ ਕਰਾਂਗੇ। ਇਹ ਫਿਰ ਉਵੇਂ ਹੀ ਹੈ ਕਿ ਜੁੱਤੀਆਂ ਪਈਆਂ ਹੋਣ, ਲੰਗੜਾ ਕੇ ਤੁਸੀਂ ਚੱਲਦੇ ਹੋਵੋ, ਮੂੰਹ ਸੁੱਜਿਆ ਹੋਏ ਚਪੇੜਾਂ ਨਾਲ, ਬਾਹਰ ਤੁਹਾਨੂੰ ਜਿਹੜਾ ਉਹ ਕਨਾੜੇ ਤੇ ਚੁੱਕ ਕੇ ਲਿਆ ਰਹੇ ਨੇ, ਤੁਸੀਂ ਐ ਸਾਈਨ ਬਣਾ ਰਹੇ ਹੋ ਵੀ ਜਿੱਤ ਗਏ ਜਿੱਤ ਗਏ। ਸੋ ਅਸੀਂ ਸਮਝਦੇ ਹਾਂ ਵੀ ਵੈਲ ਡਨ ਜਸਟਿਨ ਟਰੂਡੋ, ਵੈਲ ਡਨ ਕੈਨੇਡੀਅਨ ਗਵਰਨਮੈਂਟ। ਔਰ ਜਿਵੇਂ ਅਸੀਂ ਕਿਹਾ ਸੀ ਕਿ ਈਵਨ ਕੰਜ਼ਰਵੇਟਿਵ ਪਾਰਟੀ ਦੇ ਪ੍ਰੋਮੀਨੈਂਟ ਲੀਡਰ ਨੇ ਵੀ ਠੋਕ ਕੇ ਸਟੈਂਡ ਲਿਆ। ਉਹਨੇ ਕਿਹਾ ਜੀ ਜੇ ਕਿਊਬੈਕ ਨੂੰ ਅਸੀਂ ਇਹ ਹੱਕ ਦਿੱਤਾ ਹੈ ਔਰ ਕਿਊਬੈਕਨ ਸਾਡੇ ਨਾਲ ਬੈਠੇ ਹੁੰਦੇ ਨੇ, ਉਹਨੇ ਕਿਹਾ ਜੀ ਲਾਸਟ ਥਿੰਗ ਕਿ ਕਿਸੇ ਦੀ ਅਸੀਂ ਫਰੀडम ਆਫ ਐਕਸਪ੍ਰੈਸ਼ਨ ਜਾਂ ਉਹਦਾ ਕੀ ਬਿਲੀਵ ਹੈ, ਉਹਨਾਂ ਨੂੰ ਹੱਕ ਹੈ ਉਹ ਕਹਿਣ। ਸੋ ਅਸੀਂ ਸਮਝਦੇ ਹਾਂ ਕਿ ਵੀ ਕੈਨੇਡਾ ਜਿਹੜਾ ਹੈ ਉਹ ਸਾਡਾ ਆਉਣ ਵਾਲੇ ਪੀਰੀਅਡ 'ਚ ਇਹਦੇ 'ਚ ਚੈਲੰਜਸ ਹੋਣਗੇ। ਮੇਰਾ ਇਹ ਫੀਅਰ ਵੀ ਹੈ ਕਿ ਜਿਹੜਾ ਇੰਡੀਆ ਦੇ ਮੂੰਹ ਦੇ ਉੱਤੇ ਰਿਪੀਟਡ ਚਪੇੜਾਂ ਮਾਰੀਆਂ ਨੇ ਕੈਨੇਡਾ 'ਚ, ਇਹ ਕੋਈ ਨਾ ਕੋਈ ਸ਼ਰਾਰਤ ਜਿਹਨੂੰ ਸਿਨਿਸਟਰ ਡਿਜ਼ਾਈਨ ਇਹਨਾਂ ਦਾ ਕੈਨੇਡਾ 'ਚ ਕਰਨਗੇ। ਅਸੀਂ ਆਪਣੇ ਵੀਰਾਂ ਭੈਣਾਂ ਨੂੰ ਵੀ ਜਿਹੜੇ ਸਾਡੇ ਐਕਟਿਵਿਸਟ ਨੇ, ਕਈ ਵਾਰ ਸਾਡੀਆਂ ਗੱਲਾਂ ਨੂੰ ਉਹ ਸਮਝਦੇ ਨੇ ਵੀ ਸ਼ਾਇਦ ਅਸੀਂ ਲੋੜ ਤੋਂ ਜ਼ਿਆਦਾ ਕੌਸ਼ਨ ਲੈਂਦੇ ਹਾਂ ਕਈ ਮਾਮਲੇ, ਪਰ ਅਸੀਂ ਸਮਝਦੇ ਹਾਂ ਵੀ ਜਦੋਂ ਤੁਸੀਂ ਜਿੱਤ ਵੱਲ ਵੱਧ ਰਹੇ ਹੁੰਦੇ ਹੋ ਤੇ ਫਿਰ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਧਿਆਨ ਰੱਖਣ ਦੀ ਲੋੜ ਹੈ। ਔਰ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਵਾਇਲੈਂਸ ਹੈ, ਹਿੰਸਾ ਹੈ, ਜਾਂ ਈਵਨ ਕਈ ਵਾਰੀ ਸਾਡੇ ਲੋਕ ਕੁਝ ਨਾ ਵੀ ਕਰ ਰਹੇ ਹੋਣ, ਫੋਨ ਚੁੱਕ ਕੇ ਹੀ ਤੁਸੀਂ ਕਿਸੇ ਨੂੰ 4 ਗਾਲਾਂ ਕੱਢ ਰਹੇ ਹੁੰਦੇ ਹੋ ਜਾਂ ਧਮਕਾ ਰਹੇ ਹੁੰਦੇ ਹੋ, ਉਹ ਵੀ ਤੁਹਾਡੇ ਅਗੇਂਸਟ ਐਵੀਡੈਂਸ ਬਣ ਜਾਂਦਾ। ਸੋ ਇਸ ਗੱਲ ਨੂੰ ਅਸੀਂ ਮੱਦੇ-ਨਜ਼ਰ ਰੱਖੀਏ ਕਿ ਵੱਧ ਤੋਂ ਵੱਧ ਜਿੱਥੇ ਖਾਲਿਸਤਾਨ ਰੈਫਰੈਂਡਮ ਇੱਕ ਸਾਡੀ ਸਟਰੈਂਥ ਬਣ ਕੇ ਉੱਭਰਿਆ, ਵੈਨਕੂਵਰ 29 ਅਕਤੂਬਰ ਨੂੰ ਹੈ, ਵੱਧ ਚੜ ਕੇ ਉਹਦੇ 'ਚ ਸ਼ਮੂਲੀਅਤ ਹੋਏ। ਔਰ ਉਹਦੇ 'ਚ ਜਿਹੜਾ ਸੈਕੰਡ ਸਵਾਲ ਵੀ ਐਡ ਕਰ ਲਿਆ ਗਿਆ ਕਿ ਇੰਡੀਅਨ ਹਾਈ ਕਮਿਸ਼ਨਰ ਨੂੰ ਤੁਸੀਂ ਹਰਦੀਪ ਸਿੰਘ ਨਿੱਜਰ ਦੀ ਮੌਤ ਦੇ ਲਈ ਜ਼ਿੰਮੇਵਾਰ ਸਮਝਦੇ ਹੋ ਕਿ ਨਹੀਂ, ਉਸ ਦੇ ਉੱਤੇ ਵੀ ਟਿਕ ਮਾਰ ਕੀਤਾ ਜਾਏ ਔਰ ਆਪਣੀ ਤਾਕਤ ਨੂੰ ਸਿਰਫ ਤੇ ਸਿਰਫ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਜਿਹੜਾ ਹੈ ਉਸ ਤੇ ਫੋਕਸ ਕੀਤਾ ਜਾਏ। ਜਿਹੜੇ ਏਜੰਟ ਪ੍ਰੋਵੋਕੇਟਰ ਨੇ, ਔਰ ਇਹ ਕਈ ਵਾਰੀ ਸਾਨੂੰ ਵੀ ਇਸ ਕਿਸਮ ਦੀਆਂ ਗੱਲਾਂ ਲਿਖਣਗੇ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਵੀ ਆਪ ਉਹਨਾਂ ਨੇ ਕੁਝ ਨਹੀਂ ਕਰਨਾ ਹੁੰਦਾ, ਉਹ ਸਿਰਫ ਇੱਕ ਮਾਹੌਲ ਸਿਰਜਣਾ ਹੁੰਦਾ, ਮੁੜ ਕੇ ਉਹ ਗਾਇਬ ਹੋ ਜਾਂਦੇ ਨੇ। ਸੋ ਉਹਨਾਂ ਤੋਂ ਵੀ ਖਬਰਦਾਰ ਹੋਣ ਦੀ ਲੋੜ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।